Pakistan seeks Canada's support for Indus Water Treaty restoration. ਕੈਨੇਡਾ ਦੀ ਕਿਹੜੀ ਔਰ ਕੈਨੇਡਾ ਕੋਈ ਪਾਰਟੀ ਨਹੀਂ ਹੈ। ਹੁਣ ਜੇ ਤੁਸੀਂ ਕੈਨੇਡਾ ਵਰਗੇ ਉਸ ਮੁਲਕ ਨੂੰ ਜਿਹੜਾ ਆਲਰੇਡੀ ਜਿਨ੍ਹਾਂ ਦਾ ਸਿਟੀਜ਼ਨ ਆ ਕੇ ਕੈਨੇਡੀਅਨ ਸੋਇਲ ਤੇ ਮਾਰਿਆ ਹਰਦੀਪ ਸਿੰਘ ਨਿੱਜਰ, ਔਰ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਕਲੀਨ ਚਿੱਟ ਦੇ ਕੇ ਇੰਡੀਆ ਦੇ ਨਾਲ ਉਹ ਚਾਰ ਚੁਫੇਰਿਓਂ ਲਿਪਟੇ ਹੋਏ ਨੇ, ਜਿਵੇਂ ਅਜਗਰ ਸੱਪ ਲਿਪਟ ਜਾਂਦਾ ਆ ਕੇ, ਤੇ ਤੁਸੀਂ ਕੈਨੇਡਾ ਨੂੰ ਕਹਿ ਰਹੇ ਹੋ ਕਿ ਜੀ ਕੈਨੇਡਾ ਜਿਹੜਾ ਉਹ ਇੰਡੀਆ ਨੂੰ ਕਹੇ ਜੀ ਤੁਹਾਨੂੰ ਇੰਡਸ ਵਾਟਰ ਟ੍ਰੀਟੀ ਖੋਲ ਦੇ। ਇਹਨਾਂ ਦਾ ਜਵਾਬ ਇੱਟ ਦਾ ਜਵਾਬ ਪੱਥਰ ਹੈ। ਉਹ ਬਿਲਕੁਲ ਉਹੀ ਜਵਾਬ ਹੈ ਕਿ ਘਰੋਂ ਅਜੇ ਤਾਂ ਕੋਈ ਵਿਜ਼ੀਬਲ ਇਫੈਕਟ ਨਹੀਂ ਹੈ, ਇਹ ਪਾਣੀ ਲੈ ਕੇ ਕਿੱਧਰ ਨੂੰ ਜਾਣਾ ਇਹਨਾਂ ਨੇ। ਇਹ ਗੱਲ ਤਾਂ ਇਸ ਵੇਲੇ ਇਹ ਜਿਹੜੀ ਹੈ ਨੈਰੇਟਿਵ ਦੀ ਵੀ ਹੈ, ਔਰ ਉਸ ਦੇ ਵਿੱਚ ਇੰਡੀਆ ਫਸਿਆ ਹੋਇਆ ਚਾਰ ਚੁਫੇਰੇ, ਉਹ ਆਪਣੇ ਲੋਕਾਂ ਨੂੰ ਕੁਝ ਦੇਣਾ ਚਾਹੁੰਦਾ ਹੈ, ਤੇ ਤੁਸੀਂ ਜਦੋਂ ਤਰਲਾ ਕੈਨੇਡਾ ਦਾ ਕਰਨ ਲੱਗੇ ਦਾ ਮਤਲਬ ਵੀ ਤੁਸੀਂ ਵੀਕ ਵਿਕਟ ਤੇ ਖੇਡ ਰਹੇ ਹੋ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਇੰਡਸ ਵਾਟਰ ਟ੍ਰੀਟੀ ਮੁੱਦੇ ਤੇ ਪਾਕਿਸਤਾਨ ਨੂੰ ਉਕਸਾਇਆ ਤੇ ਭੜਕਾਇਆ ਜਾ ਰਿਹਾ ਹੈ। ਇਸ ਸੰਬੰਧੀ ਇੱਕ ਭਾਰਤੀ ਅਧਿਕਾਰੀ ਦਾ ਬਿਆਨ ਕਾਫੀ ਇਤਰਾਜ਼ਯੋਗ ਹੈ। ਦੂਸਰੇ ਪਾਸੇ ਪਾਕਿਸਤਾਨ ਵੱਲੋਂ ਇੰਡਸ ਵਾਟਰ ਟ੍ਰੀਟੀ ਮੁੱਦੇ ਤੇ ਕੈਨੇਡਾ ਤੋਂ ਮਦਦ ਮੰਗਣਾ ਸਮਝ ਤੋਂ ਬਾਹਰ ਹੈ। ਸੋ ਪਾਕਿਸਤਾਨ ਨੂੰ ਇਸ ਦਾ ਜਵਾਬ ਪੱਥਰ ਨਾਲ ਦੇਣ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਭਾਰਤ ਜਿਹੜਾ ਕਿ ਇੰਟਰਨੈਸ਼ਨਲੀ ਪੂਰੀ ਤਰ੍ਹਾਂ ਆਈਸੋਲੇਟ ਹੈ। ਈਰਾਨ ਕ੍ਰਾਈਸਿਸ ਦੇ ਮੁੱਦੇ ਤੇ ਭਾਰਤ ਦਾ ਇਜ਼ਰਾਈਲ ਨਾਲ ਖੜਨਾ, ਜਦੋਂ ਕਿ ਇਜ਼ਰਾਈਲ ਨੂੰ ਅਮਰੀਕਾ ਵੱਲੋਂ ਵੀ ਜਿਹੜਾ ਹੁਣ 100 ਦੇ ਕਰੀਬ ਡੈਮੋਕ੍ਰੇਟਾਂ ਨੇ ਜਿਹੜਾ ਹੈ ਉਹ ਬਿਨਾਂ ਇਹਨਾਂ ਦੀ ਫਾਈਨੈਂਸ਼ੀਅਲ ਮਦਦ ਜਿਹੜੀ ਹੈ ਸਭ ਦੀ ਕਰਦੇ ਨੇ, ਡੈਮੋਕ੍ਰੈਟ ਰਿਪਬਲਿਕਨਸ ਪ੍ਰਵਾਹ ਕੀਤੇ, ਇਜ਼ਰਾਈਲ ਦੇ ਖਿਲਾਫ ਸਟੈਂਡ ਲਿਆ, ਜਿਹਨੇ ਇਜ਼ਰਾਈਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੈਜੋਰਿਟੀ ਅਮਰੀਕਨਸ ਵੀ ਇਸ ਵਾਰ ਦੇ ਖਿਲਾਫ ਨੇ, ਔਰ ਨੇਤਨਯਾਹੂ ਨੂੰ ਈਵਨ ਮਮਦਾਨੀ ਮੇਅਰ ਨੇ ਤਾਂ ਕਿਹਾ ਵੀ ਉਹ ਲੀਗਲ ਐਸਪੈਕਟ ਦੇਖ ਰਹੇ ਨੇ ਕਿ ਵੀ ਜਿਹੜਾ ਸਪਟੈਂਬਰ ਦੇ ਵਿੱਚ ਸੈਸ਼ਨ ਹੋਣਾ UN ਦਾ, ਉਹਦੇ 'ਚ ਨੇਤਨਯਾਹੂ ਆਏ ਤਾਂ ਉਹਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕਿ ਨਹੀਂ, ਜਿਹੜਾ ਨਹੀਂ ਹੋਣਾ, ਕਿਉਂਕਿ ਇਵੈਂਚੁਅਲੀ ਇਹ ਇਹਨਾਂ ਦਾ ਜਦੋਂ UN ਹੈੱਡਕੁਆਟਰ ਇੱਥੇ ਬਣਿਆ, ਇਹ ਪਾਰਟ ਆਫ ਦਾ ਡੀਲ ਸੀ, ਕਿਉਂਕਿ ਬੇਸ਼ੱਕ ਨੇਤਨਯਾਹੂ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਵਾਰ ਕ੍ਰਿਮੀਨਲ ਐਲਾਨਿਆ, ਲੇਕਿਨ ਜਿਹੜਾ ਉਸ ਨੂੰ ਅਮਰੀਕਾ ਨੇ ਮਾਨਤਾ ਨਹੀਂ ਦਿੱਤੀ ਹੋਈ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ। ਸੋ ਇਹ ਇੱਕ ਜਿਹੜਾ ਮਮਦਾਨੀ ਆਪਣੀ ਕਨਸਟੀਚੁਐਂਸੀ ਨੂੰ ਵੀ ਖੁਸ਼ ਕਰ ਰਿਹਾ ਕਿ ਭਾਈ ਦੇਖੋ ਮੈਂ ਆਪਣੇ ਸਟੈਂਡ ਤੇ ਕਾਇਮ ਹੈ। ਔਰ ਦੂਸਰੇ ਪਾਸੇ ਮੋਦੀ ਦਾ ਯਾਰ ਨੇਤਨਯਾਹੂ ਕਹਿੰਦਾ ਵੀ ਜਿੰਨੇ ਹਮਾਇਤੀ ਮੇਰੇ ਇੰਡੀਆ 'ਚ ਨੇ ਦੁਨੀਆ 'ਚ ਕਿਤੇ ਨਹੀਂ ਹੈ। ਔਰ ਮੋਦੀ ਵੀ ਜਾ ਕੇ ਉੱਥੇ ਕਹਿੰਦਾ ਵੀ ਇਹ ਮੇਰਾ ਫਾਦਰਲੈਂਡ ਮਦਰਲੈਂਡ ਇਹ ਉਹ। ਲੇਕਿਨ ਦੂਸਰੇ ਪਾਸੇ ਇਹ ਜਿਹੜਾ ਦੋਗਲਾਪਨ ਹੁੰਦਾ, ਠੀਕ ਹੈ, ਕੁਝ ਥਾਵਾਂ ਦੇ ਉੱਤੇ ਤੁਸੀਂ ਬਚ ਕੇ ਨਿਕਲ ਜਾਂਦੇ ਹੋ। ਹੁਣ ਜਿਹੜਾ ਈਰਾਨ ਦੇ ਨਾਲ ਕ੍ਰਾਈਸਿਸ ਦੇ ਵਿੱਚ ਅਮਰੀਕਾ ਨੇ 2 ਦਿਨ ਪਹਿਲਾਂ ਚਾਬਹਾਰ ਪੋਰਟ, ਜਿਸ ਦੇ ਉੱਤੇ hundreds of millions of dollars ਇੰਡੀਆ ਨੇ ਇਨਵੈਸਟ ਕੀਤੇ ਹੋਏ ਨੇ, ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ ਕਿ ਜੀ ਜੇ ਅਸੀਂ ਚਾਬਹਾਰ ਪੋਰਟ ਰਾਹੀਂ ਕਰੀਏ ਸਿੱਧਾ ਅਫਗਾਨਿਸਤਾਨ ਔਰ ਸੈਂਟਰਲ ਏਸ਼ੀਆ ਯੂਰਪ ਤੱਕ ਦਾ ਰਾਊਟ, ਪਾਕਿਸਤਾਨ ਤੋਂ ਰਾਹਦਾਰੀ ਲੈਣ ਦੀ ਲੋੜ ਹੀ ਨਹੀਂ, ਪਾਕਿਸਤਾਨ ਨੂੰ ਬਾਈਪਾਸ ਕਰੋ। ਸੋ ਉਹ ਅਮਰੀਕਾ ਨੇ ਜਿਹੜਾ ਉਹ ਉਡਾ ਕੇ ਰੱਖਤੀ। ਔਰ ਜਦੋਂ ਇੰਡੀਅਨ ਫੋਰਨ ਮਿਨਿਸਟਰੀ ਨੂੰ ਦੂਜੇ ਨੂੰ ਪੁੱਛਿਆ ਗਿਆ ਜੀ ਚਾਬਹਾਰ ਤਾਂ ਸਾਰਾ ਇੰਡੀਆ ਦਾ ਡ੍ਰੀਮ ਪ੍ਰੋਜੈਕਟ ਦੂਜਾ, ਉਹਨੇ ਕਿਹਾ ਨਹੀਂ ਸਾਡੇ ਟਰਮੀਨਲ ਨੂੰ ਨੁਕਸਾਨ ਨਹੀਂ ਹੋਇਆ ਸਾਡੇ। ਤੇ ਮੈਨੂੰ ਇੱਕਦਮ ਉਹ ਯਾਦ ਆਇਆ ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਦਾ ਜਿਹੜਾ ਉਹ ਤਨਖਾਹਦਾਰ ਜਥੇਦਾਰ, ਕਿ ਜਦੋਂ ਜੂਨ 84 ਦਾ ਘੱਲੂਘਾਰਾ ਹੋਇਆ ਤੇ 6-7 ਜੂਨ ਨੂੰ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚੋਂ ਖਲੋ ਕੇ ਲਿਖੀ ਜਿਹੜਾ ਇੱਕ
ਪੇਪਰ ਹੈ ਜਿਹੜਾ ਉਹਨੂੰ ਫੌਜ ਨੇ ਦਿੱਤਾ ਉਹੀ ਪੜ੍ਹ ਰਿਹਾ ਹੈ। ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ। ਹੁਣ ਬਜਾਏ ਕਹਿਣ ਦੇ ਕਿ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਹੈ, ਹੁਣ ਤੋਸ਼ਾਖਾਨਾ ਦਸ਼ਨੀ ਡੋੜੀ ਦੇ ਉੱਪਰ ਹੈ। ਉਸ ਦਾ ਠੀਕ ਹੋਣਾ ਜਦੋਂ ਤੁਹਾਡੀ ਈਵਨ ਦਸ਼ਨੀ ਡੋੜੀ ਤੇ ਵੀ ਗੋਲਾ ਵੱਜਦਾ ਹੈ, ਲੈਚੀ ਬੇੜ ਅਕਾਲ ਤਖਤ ਨੂੰ ਖੰਡਰਾਤ ਬਣਾਇਆ ਹੋਇਆ ਹੈ, ਤੇ ਕੋਠਾ ਸਾਹਿਬ ਉਹ ਥਾਂ ਹੈ, ਕਮਰਾ ਜਿੱਥੇ ਮਹਾਰਾਜ ਦਾ ਸਰੂਪ ਜਾ ਕੇ ਸ਼ਾਮ ਨੂੰ ਜਿਹੜਾ ਸੁਖਾਸਨ ਕੀਤਾ ਜਾਂਦਾ। ਸੋ ਇਹ ਸੱਚ ਨੂੰ ਲੁਕਾਉਣਾ ਸੀ। ਤਾਂ ਇਵੇਂ ਹੀ ਇੰਡੀਆ ਕਹਿ ਰਿਹਾ, ਉਹਨਾਂ ਨੇ ਕਿਹਾ ਜੀ ਉਹਨਾਂ ਨੇ ਤਾਂ ਚਾਬਹਾਰ ਪੋਰਟ ਤੋਂ, ਉਹ ਕਹਿੰਦਾ ਨਹੀਂ ਸਾਡੇ ਵਾਲੇ ਟਰਮੀਨਲ ਨੂੰ ਕੁਝ ਨਹੀਂ ਹੋਇਆ, ਜਦੋਂ ਬਾਕੀ ਫੰਕਸ਼ਨੇਬਲ ਹੀ ਨਹੀਂ ਰਹਿਣ ਦਿੱਤਾ ਉਹਨਾਂ ਨੇ। ਹੁਣ ਅੱਜ ਈਵਨ ਯੂਕਰੇਨ ਦੇ ਵਿੱਚ 4 ਭਾਰਤੀ ਜਿਹੜੇ ਨੇ ਮਾਰੇ ਗਏ ਨੇ, ਉਹ ਜ਼ਾਹਰ ਹੈ ਰਸ਼ੀਅਨ ਸਟ੍ਰਾਈਕ ਹੋਏਗਾ ਉਹਦੇ 'ਚ। ਸੋ ਦੁਨੀਆ ਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੈ। ਹਰ ਥਾਂ ਦਾ ਦੌਰਾ ਕਰਕੇ ਆਉਂਦਾ, ਉਹ ਆਪੇ ਹੀ ਵਿਸ਼ਵ ਗੁਰੂ ਬਣਿਆ ਹੋਇਆ, ਪਿੱਠ ਦੇ ਉੱਤੇ ਥਾਪੀ ਮਾਰਦਾ ਜਾਂ ਦੂਜੇ। ਲੇਕਿਨ ਹੁਣ ਔਰ ਇੰਟਰਨਲ ਕ੍ਰਾਈਸਿਸ ਅਸੀਂ ਆਲਰੇਡੀ ਡਿਸਕਸ ਕਰਕੇ ਹਟੇ ਹਾਂ ਕਿ ਅਜੇ ਤਾਂ ਕਾਕਰੋਚਾਂ ਨੇ ਹੀ ਨੀਂਦ ਹਰਾਮ ਕਰ ਦਿੱਤੀ, ਅਜੇ ਤਾਂ ਸ਼ੇਰ ਗੱਜ ਰਹੇ ਨੇ। ਖਾਲਸੇ ਦਾ ਜਿਹੜਾ ਕਨਸੈਪਟ ਹੈ ਉਹਨੇ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਨੂੰ ਬੁਲੰਦ ਕੀਤਾ ਹੈ। ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਕਾਬੂ ਆ ਰਹੇ ਨੇ। ਔਰ ਇੱਕ ਕਿਵੇਂ ਝੂਠ ਬੋਲ ਕੇ ਹੁਣ ਇੱਕ ਪਾਸੇ ਲਾਰੈਂਸ ਬਿਸ਼ਨੋਈ ਜਿਹਨੂੰ ਜਵਾਈ ਬਣਾ ਕੇ ਇਹਨੇ ਮੋਦੀ ਅਮਿਤ ਸ਼ਾਹ ਨੇ ਸਾਬਰਮਤੀ 'ਚ ਰੱਖਿਆ ਹੋਇਆ ਹੈ, ਉਹਨੂੰ ਅਮਰੀਕਨ FBI ਜਿਹੜੀ ਇੰਟਰਕੰਟੀਨੈਂਟਲ ਇਨਵੈਸਟੀਗੇਸ਼ਨ ਉਹਨਾਂ ਨੇ ਬਾਕੀ ਏਜੰਸੀਆਂ ਨਾਲ ਕੀਤੀ, ਉਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਸਿੱਧੇ ਤੌਰ ਦੇ ਉੱਤੇ ਉਹਨੂੰ ਇੰਡਾਈਕਟ ਕਰ ਰਹੀ ਹੈ ਔਰ ਉਸ ਦੀ ਐਕਸਟ੍ਰੈਡੀਸ਼ਨ ਮੰਗੀ ਜਾ ਰਹੀ ਹੈ ਸਣੇ ਜੱਗੂ ਭਗਵਾਨਪੁਰੀਆ ਔਰ ਗੁਰਿੰਦਰਜੀਤ ਸਿੰਘ ਨਾਗਰੇ ਦੇ। ਜੇ ਗੁਰਿੰਦਰਜੀਤ ਸਿੰਘ ਨਾਗਰਾ ਜਿਹਨੂੰ ਹੁਣ ਇੰਡੀਅਨ ਪੁਲਿਸ ਨੇ ਵੀ ਇਨਵੈਸਟੀਗੇਸ਼ਨ ਟੀਮ ਬਿਠਾਈ, ਉਹਨਾਂ ਨੇ ਕਿਹਾ ਹਾਂ ਉਹਨੇ 4 ਲੱਖ ਨਹੀਂ ਸੀ ਲਿਆ, 70,000 ਲਿਆ ਸੀ ਫਲਾਣਾ, ਪਰ ਅੰਡਰ ਅਰੈਸਟ ਰੱਖਤਾ, ਜ਼ਾਹਰ ਹੈ ਉਹ ਵੀ ਐਕਸਟ੍ਰੈਡੀਸ਼ਨ। ਹੁਣ ਇਹ ਇੱਕ ਸਟੈਪ ਕਲੋਜ਼ਰ ਹੈ ਕਿ ਵੀ ਹੱਥ ਪੈ ਪਾ ਲਿਆ ਇਹਨਾਂ ਨੇ ਕਿ ਬਈ ਇਹ ਨੈਕਸਟ ਲਾਰੈਂਸ ਬਿਸ਼ਨੋਈ ਨੂੰ ਉਹਦੀ ਪੁਸ਼ਤਪਨਾਹੀ ਕੌਣ ਕਰ ਰਿਹਾ, ਕਿਹਨੇ ਖੜੇ ਕੀਤੇ ਨੇ ਸਾਰੇ, ਉਹ ਅਮਿਤ ਸ਼ਾਹ ਹੈ। ਸੋ ਅਮਰੀਕਾ ਦਾ ਜਿਹੜਾ ਇਹ ਸਿਸਟਮ ਹੈ, ਅਮਰੀਕਨਾਂ ਨੂੰ ਜਿਨ੍ਹਾਂ ਨੇ ਇਹਨਾਂ ਦੀਆਂ ਨੀਤੀਆਂ ਜਾਂ ਦੂਜੀਆਂ ਇਹ ਸਮਝੀਆਂ ਹੋਈਆਂ, ਇਹ ਈਵਨ ਹੈਨਰੀ ਕਿਸਿੰਜਰ ਦਾ ਹੀ ਆਪਣਾ ਕਹਿਣਾ ਸੀ ਕਿ ਸਾਡੀ ਦੁਸ਼ਮਣੀ ਬਹੁਤ ਮਾੜੀ ਹੈ ਪਰ ਦੋਸਤੀ ਉਸ ਤੋਂ ਵੀ ਮਾੜੀ ਹੈ। ਔਰ ਉਹ ਜ਼ਾਹਰ ਹੈ ਕਿ ਵੀ ਜਿਹੜਾ ਇਹ ਮੋਡੀ ਕਰਾਉਂਦੇ ਰਹੇ ਨਾਲ ਲਿਆ ਕੇ ਟਰੰਪ ਨੂੰ ਉੱਥੇ ਪਹਿਲਾਂ ਗੁਜਰਾਤ 'ਚ ਗੇੜਾ ਲਵਾਇਆ ਕ੍ਰਿਕਟ ਸਟੇਡੀਅਮ ਦਾ, ਫਿਰ ਹਿਊਸਟਨ 'ਚ ਲਵਾਇਆ, ਹੁਣ ਸਾਰੇ ਪਾਸੇ ਘਿਰੇ ਵਿਦਿਨ। ਹੁਣ ਅੱਜ ਵੀ ਇਹਨਾਂ ਦੀ ਜਿਹੜਾ ਸੀ ਕਿ ਵੀ ਇਹਨਾਂ ਦਾ ਰੁਪਈਆ ਹੋਰ 20 ਸੈਂਟ ਥੱਲੇ ਗਿਆ, ਮਤਲਬ ਡਾਲਰ ਦੇ ਮੁਕਾਬਲੇ 97 ਰੁਪਏ ਤੇ ਆ ਗਿਆ। ਝੂਠ ਤੁਸੀਂ ਕਹੀ ਜਾਓ ਜੀ, ਸਾਡੀ ਫਾਸਟੈਸਟ ਗਰੋਇੰਗ, ਅੱਜ ਮੋਦੀ ਨੇ ਕਿਹਾ 7.2% ਸਾਡਾ ਗਰੋਥ ਰੇਟ ਹੈ। ਝੂਠ ਹੀ ਬੋਲਣਾ ਹੈ। ਹੁਣ ਇੰਟਰਨਲੀ ਬਹੁਤ ਬੁਰਾ ਕ੍ਰਾਈਸਿਸ ਹੈ ਇਹਨਾਂ ਦਾ। ਉਹ ਜਿਹੜਾ ਰਾਮ ਮੰਦਰ ਸੋ ਕਾਲਡ ਇਹਨਾਂ ਨੇ ਕਰਕੇ RSS ਦੇ ਨੇ ਡਾਇਰੈਕਟ ਕੰਟਰੋਲ ਲਿਆ, ਉਹਦੇ 'ਚ ਅੱਗੇ ਤਾਂ ਉਹ ਮੈਨੂੰ ਯਾਦ ਹੈ ਵੀ ਅਸੀਂ ਜਦੋਂ ਬਚਪਨ 'ਚੋਂ ਗੁਜ਼ਰ ਰਹੇ ਸੀ ਤਾਂ ਮੁਹੰਮਦ ਰਫੀ ਦਾ ਇੱਕ ਸੌਂਗ ਬੜਾ ਪਪੂਲਰ ਹੁੰਦਾ ਸੀ ਜਿਹਦੇ 'ਚ ਸਾਰਿਆਂ ਨੇ ਕਿ ਮੈਂ ਝੂਠ ਬੋਲਿਆ ਕਿ ਮੈਂ ਕੁਫਰ ਤੋਲਿਆ, ਉਹਦੇ 'ਚ ਇਹ ਸੀ ਕਿ ਰਾਮ ਨਾਮ ਜਪਦੇ ਤੇ ਖਾਂਦੇ ਗਊਸ਼ਾਲਾ ਦਾ ਚੰਦਾ, ਕਿ ਮੈਂ ਝੂਠ ਬੋਲਿਆ ਕਿ ਮੈਂ ਕੁਫਰ ਤੋਲਿਆ, ਕਿ ਰਾਮ ਨਾਮ ਕਰਦੇ ਨੇ ਤਾਂ ਗਊਸ਼ਾਲਾ ਦੇ ਚੰਦੇ ਖਾਂਦੇ ਨੇ। ਗਊਸ਼ਾਲਾ ਕਿ ਉਹਦਾ ਰਾਮ ਮੰਦਰ ਲੁੱਟ ਕੇ ਲੈ ਗਏ। ਕੋਈ ਕਹਿੰਦਾ माता सीता का हार भी ले गए, उसकी नथनी भी ले गए, माता अब क्या पहनेगी जो उत्थे बैठा कर रहे उन्होंने लोग जाके उत्थे जेवर भी बहुत चाड़ते हैं ਜਾਂ ਦੂਜੇ ਵੀ, ਕਿਉਂਕਿ ਤੁਸੀਂ ਉਹ ਫਿਜ਼ੀਕਲੀ ਉਹਨਾਂ ਨੂੰ ਮੰਨਦੇ ਹੋ, ਰੱਬ ਹੀ ਮੰਨਦੇ ਹੋ ਤੁਸੀਂ। ਹੁਣ ਇੱਕ ਪਾਸੇ ਉਹ ਹੈ, ਉਹ ਸੁਪਰੀਮ ਕੋਰਟ ਤੱਕ ਪਹੁੰਚ ਗਿਆ, ਸਿੱਟ ਬਣ ਗਏ, ਇੱਧਰ ਉੱਧਰ ਹੋ ਗਿਆ। इधर कॉकरोच मगर पै गए, कोई कॉकरोच इधरों निकल रहा, कोई इधरों कुरबल करते जंतर मंतर तक पहुँच गए, पार्लीमेंट तक पहुँचण ਨੂੰ ਨੇ। ਹੁਣ ਇਸ ਸਾਰੇ ਦੇ ਵਿੱਚ ਔਰ ਇਹ ਗੱਲ ਇੱਕ ਬਿਲਕੁਲ ਅੱਜ ਵੀ ਇੱਕ ਵੀਰ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਇਹ ਇੱਕ ਬੜਾ ਪਪੂਲਰ ਸੇਇੰਗ ਹੈ ਕਿ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਸਕਾਉਂਡਰਲਸ। ਜਿਹੜੇ ਬਦਮਾਸ਼, ਚੋਰ, ਡਾਕੂ, ਸ਼ੈਤਾਨ, ਲਟੇਰੇ ਕਿਸਮ ਦੇ ਲੋਕ ਹੁੰਦੇ ਨੇ, ਜਦੋਂ ਚਾਰੇ ਪਾਸਿਓਂ ਘਿਰ ਜਾਂਦੇ ਨੇ ਤੇ ਉਹ ਫਿਰ ਦੇਸ਼ ਭਗਤੀ ਦਾ, ਮੁਲਕ ਪ੍ਰਸਤੀ ਦਾ ਜਿਹੜਾ ਹੈ ਉਹ ਮੰਤਰ ਪੜ੍ਹਨ ਲੱਗ ਜਾਂਦੇ ਨੇ ਜਾਂ ਉਹਦਾ ਰਾਗ ਲਾਪਣ ਲੱਗ ਜਾਂਦੇ ਨੇ। ਔਰ ਫਿਰ ਕਿਤੇ ਨਾ ਕਿਤੇ ਜੰਗ ਦੇ ਹਵਾਲੇ, ਜਦੋਂ ਜੰਗ ਸ਼ੁਰੂ ਹੁੰਦਾ ਜਾਂ ਦੂਜਾ, ਉਦੋਂ ਹੁੰਦਾ ਜੀ ਨਹੀਂ ਹੁਣ ਅਸੀਂ ਮੁਲਕ ਦੇ ਮਗਰ ਖੜੇ। ਔਰ ਇਹ ਟ੍ਰੈਂਡ ਨਜ਼ਰ ਆ ਰਿਹਾ, ਕਿਉਂਕਿ ਮੈਂ ਅੱਜ ਜਦੋਂ ਇਹ ਖਬਰ ਦੇਖੀ, ਹਾਲਾਂ ਅਸੀਂ ਇਸ ਦੇ ਉੱਤੇ ਕਈ ਵਾਰ ਗੱਲ ਕੀਤੀ ਹੈ,
ਲੇਕਿਨ ਹੁਣ ਆਲ ਆਫ ਅ ਸਡਨ ਆਊਟ ਆਫ ਦਾ ਬਲੂ ਉਹਨਾਂ ਦਾ ਇੱਕ ਹਾਇਰ ਲੈਵਲ ਆਫੀਸ਼ੀਅਲ ਜਰਨਲਿਸਟ ਦੀ ਇੱਕ ਮੀਟਿੰਗ ਕਾਲ ਕਰਕੇ ਉਹ ਇਹ ਕਹਿੰਦਾ ਹੈ ਇੰਡਸ ਵਾਟਰ ਟਰੀਟੀ ਵਿਲ ਨਾਟ ਰਿਮੇਨ ਆਪਰੇਸ਼ਨਲ ਇਨ ਇਟਸ ਪ੍ਰੈਜ਼ੈਂਟ ਫਾਰਮ ਸੇਜ਼ ਆਫੀਸ਼ੀਅਲ। ਹੁਣ ਨਾ ਆਫੀਸ਼ੀਅਲ ਦਾ ਨਾਂ ਹੈ ਕਿ ਵੀ ਕੌਣ ਹੈ ਬੰਦਾ ਇਹ, ਲੇਕਿਨ ਜਿਸ ਲੈਵਲ ਦੀ ਪ੍ਰੋਮੀਨੈਂਸ ਦੇ ਨਾਲ ਇਸ ਨੂੰ ਉਹਨਾਂ ਦੇ ਸਾਰੇ ਮੀਡੀਆ ਨੇ ਛਾਪਿਆ, ਜ਼ਾਹਰ ਹੈ ਕਿ ਰਾਹ ਨੇ ਯਕੀਨੀ ਬਣਾਇਆ ਕਿ ਇਹ ਸਾਰਾ ਪਾਰਟ ਜਿਹੜਾ ਉਹ ਛਪਣਾ ਚਾਹੀਦਾ ਹੈ ਜਾਂ ਇਸ ਦੀ ਡਿਸਕਸ਼ਨ ਉਹਨਾਂ ਦੇ ਮੀਡੀਆ ਚੈਨਲਸ ਤੇ ਹੋ ਰਹੀ ਹੋਏਗੀ। ਔਰ ਇਹ ਜੁਲਾਈ 20 ਨੂੰ ਇੱਕ ਪਾਸੇ ਕਾਕਰੋਚ ਕੁਰਬਲ ਕਰ ਰਹੇ ਨੇ ਪਾਰਲੀਮੈਂਟ ਦੇ ਆੜੇ ਦੁਆੜੇ, ਦੂਜੇ ਪਾਸੇ ਕਹਿ ਰਿਹਾ ਇੰਡਸ ਵਾਟਰ ਟਰੀਟੀ ਵਿਲ ਰਿਕੁਆਇਰ ਅ ਰਿਵਿਊ ਐਂਡ ਰੀਨੈਗੋਸ਼ੀਏਸ਼ਨ and will not remain operational in its present form, said a source here on Monday, discussing various aspects of the treaty that came into force in 1960. The senior official said India could not be compelled to stay in the treaty as a set of circumstances had arisen because of Pakistan's continued support for cross-border terrorism. The official further asserted that India negating Indus Water Treaty would not create a precedent for China's Brahmaputra Dam project, as China and India did not have a treaty on Brahmaputra. ਹੁਣ ਪਹਿਲੀ ਗੱਲ ਤੇ ਵੀ ਇਹ ਕੋਈ ਟਾਈਮਿੰਗ ਨਹੀਂ ਹੈ ਕਿ ਵੀ ਆਲਰੇਡੀ ਜਦੋਂ ਸੋ ਕਾਲਡ ਆਪਰੇਸ਼ਨ ਸੰਦੂਰ ਤੋਂ ਬਾਅਦ ਇੰਡੀਆ ਨੇ ਕਿਹਾ ਜੀ ਅਸੀਂ ਇਹਨੂੰ ਐਟ ਅਬੇਂਸ ਕਰ ਰਹੇ ਹਾਂ। ਹੁਣ ਇਸ ਗੱਲ ਦਾ ਧਿਆਨ ਰਹੇ ਕਿ 1960 ਦੇ ਵਿੱਚ ਜਵਾਹਰ ਲਾਲ ਨਹਿਰੂ ਭਾਰਤ ਦਾ ਪ੍ਰਾਈਮ ਮਿਨਿਸਟਰ ਫਲਾਈ ਕਰਕੇ ਕਰਾਚੀ ਗਿਆ, ਉਦੋਂ ਕਰਾਚੀ ਕੈਪੀਟਲ ਸੀ। ਅਯੂਬ ਖਾਨ ਫੀਲਡ ਮਾਰਸ਼ਲ ਵਾਸ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਔਰ ਇਹ ਟਰੀਟੀ ਸਾਈਨ ਹੋਈ, ਜਿਹੜਾ ਰਫਲੀ ਇਹ ਹੈ ਕਿ ਜਿਹੜੀਆਂ ਵੈਸਟਰਨ ਦਰਿਆ ਨੇ ਤਿੰਨ ਇੰਡਸ, ਚਨਾਹ ਤੇ ਜੇਹਲਮ, ਇਹਨਾਂ ਦਾ ਅਪਰ ਲੋਅਰ ਰਾਈਪੇਰੀਅਨ ਰਾਈਟ ਪਾਕਿਸਤਾਨ ਦੇ ਨੇ, ਬਾਰਿੰਗ ਕਿਉਂਕਿ ਜੰਮੂ ਕਸ਼ਮੀਰ ਚੋਂ ਚਨਾਹ ਔਰ ਜੇਹਲਮ ਨਿਕਲਦੇ ਨੇ, ਉਸ ਦੀਆਂ ਨੀਡਸ ਲਈ 20% ਉਹਨਾਂ ਨੂੰ ਦਿੱਤਾ ਹੈ। ਈਸਟ ਦੀਆਂ ਜਿਹੜੀਆਂ ਤਿੰਨੋਂ ਰਿਵਰਸ ਨੇ, ਤਿੰਨੋਂ ਦਰਿਆ ਨੇ, ਸਤਲੁਜ, ਬਿਆਸ ਔਰ ਰਾਵੀ, ਇਹ ਈਸਟ ਪੰਜਾਬ ਦੇ ਨੇ। ਇਹ ਵੱਖਰੀ ਕਹਾਣੀ ਹੈ ਕਿ ਉਹਨਾਂ ਚੋਂ ਕਿਵੇਂ 3/4 3/4 ਜਿਹੜਾ ਹੈ ਉਹ ਰਾਜਸਥਾਨ ਤੇ ਹਰਿਆਣਾ ਪਾਣੀ ਨੂੰ ਲੁੱਟ ਰਹੇ ਨੇ ਫ੍ਰੀ ਆਫ ਕਾਸਟ। ਔਰ ਇਹ ਟਰੀਟੀ ਵਰਲਡ ਬੈਂਕ ਨੇ ਕਰਵਾਈ। ਇਸ ਚੋਂ ਹੀ ਮੰਗਲਾ ਡੈਮ ਨਿਕਲਿਆ ਪਾਕਿਸਤਾਨ ਦਾ, ਇਸ ਚੋਂ ਹੀ ਭਾਖੜਾ ਡੈਮ ਨਿਕਲਿਆ ਜਿਹੜਾ ਫਾਈਨੈਂਸ ਵਰਲਡ ਬੈਂਕ ਨੇ ਕੀਤਾ। ਔਰ ਵਰਲਡ ਬੈਂਕ ਦੇ ਚੇਅਰਪਰਸਨ ਅਜੇਪਾਲ ਸਿੰਘ ਬੰਗਾ ਦਾ ਰੈਕਰਡ ਇਹ ਬਿਆਨ ਹੈ ਕਿ ਇਹਦੇ 'ਚ ਕਿਸੇ ਧਿਰ ਦੇ ਕੋਲ ਯੂਨੀਲੈਟਰਲੀ ਇਸ ਟਰੀਟੀ ਚੋਂ ਨਿਕਲਣ ਦਾ ਕੋਈ ਰਾਈਟ ਨਹੀਂ ਹੈ। ਇਹ ਬਾਈਂਡਿੰਗ ਹੈ, ਇਸ ਦੇ ਉੱਤੇ ਪੂਰਾ ਕਮਿਸ਼ਨ ਬਣਿਆ ਹੋਇਆ ਹੈ, ਉੱਥੇ ਜਿਹੜੇ ਨੇ ਮੋਨੀਟਰ ਕਰਦੇ ਨੇ, ਡਾਟਾ ਸ਼ੇਅਰ ਕਰਦੇ ਨੇ। ਪਰ ਇੰਡੀਆ ਨੇ ਆਪਣੇ ਲੋਕਾਂ ਨੂੰ ਪਹਿਲਾਂ ਤਾਂ ਬੇਵਕੂਫ ਬਣਾਉਣ, ਕਿਉਂਕਿ ਆਪਰੇਸ਼ਨ ਸੰਦੂਰ ਜੁੱਤੀਆਂ ਪਈਆਂ 7, 8, 9 ਮਈ 3 ਦਿਨਾਂ ਦੀ ਪਿਛਲੇ ਸਾਲ ਦੀ ਜੰਗ ਦੇ ਵਿੱਚ ਬੁਰੀ ਤਰ੍ਹਾਂ ਹੁਣ ਦੱਸਣਗੇ ਵੀ ਅਸੀਂ ਕੀ ਕੀਤਾ। ਮੈਂ ਕਿਹਾ ਜੀ ਅਸੀਂ ਐਟ ਅਬੇਂਸ ਕਰਤਾ, ਅਸੀਂ ਸਸਪੈਂਡ ਕਰਤੀ ਟੀਟੀ, ਅਸੀਂ ਦੂਜਾ। ਹਾਲਾਂਕਿ ਅਜੇ ਤੱਕ ਤੁਸੀਂ ਕਿੱਧਰ ਲੈ ਕੇ ਪਾਣੀ ਆਪਣੇ ਸਿਰ 'ਚ ਮਾਰੋਗੇ, ਕਿੱਥੋਂ ਨੂੰ ਲੈ ਕੇ ਜਾਓਗੇ ਤੁਸੀਂ। ਲੇਕਿਨ ਇਹ ਠੀਕ ਹੈ ਕਿ ਵੀ ਮਾਨਸੂਨ 'ਚ ਜਦੋਂ ਗਲੇਸ਼ੀਅਰ ਅਜੇ ਸਮਰ 'ਚ ਪਿਘਲ ਰਹੇ ਹੁੰਦੇ ਨੇ, ਵੈਸੇ ਹੀ ਦਰਿਆ ਭਰੇ ਹੁੰਦੇ ਨੇ, ਜਿਹੜਾ ਕਲਾਈਮੇਟ ਇਫੈਕਟ ਚੱਲ ਰਿਹਾ ਓਜ਼ੋਨ ਲੇਅਰ ਦਾ। ਬਿਲਕੁਲ ਮਾਨਸੂਨ 'ਚ ਜੇ ਤੁਸੀਂ ਜ਼ਿਆਦਾ ਜਦੋਂ ਮੀਂਹ ਪੈ ਰਹੇ ਨੇ ਪਾਣੀ ਛੱਡ ਦਿਓ, ਫਲੱਡਿੰਗ ਕਰੋਗੇ, ਉਹ ਸ਼ਰਾਰਤ ਤਾਂ ਕਰਨਗੇ। ਆਲਰੇਡੀ ਉਹਨਾਂ ਦੇ ਇੱਕ ਫੌਜੀ ਜਰਨਲ ਨੇ ਉੱਥੇ ਬਹਿ ਕੇ ਕਿਹਾ ਸੀ ਕਿ ਜੇ ਅਸੀਂ ਵਾਟਰ ਐਜ਼ ਏ ਵੈਪਨ, ਉਹਦਾ ਉਹਨਾਂ ਨੇ ਆਪਣੇ ਇੰਡੀਅਨ ਆਕੂਪਾਈਡ ਪੰਜਾਬ 'ਚ ਯੂਜ਼ ਕੀਤਾ ਵਾਟਰ ਐਜ਼ ਏ ਵੈਪਨ। 1988 'ਚ ਵੀ ਕੀਤਾ, ਹੁਣ ਵੀ ਕੀਤਾ, ਪਿੱਛੇ ਜੇ ਆਉਣ ਵਾਲੇ ਮਾਨਸੂਨ 'ਚ ਵੀ ਕਰਨਗੇ, ਕਿਉਂਕਿ ਆ ਜਿਹੜੀ ਸਤਲੁਜ ਫਿਲਮ ਨੇ ਤਕਲੀਫ ਦਿੱਤੀ ਆ ਇਹਨਾਂ ਨੂੰ। ਸਿੱਖਾਂ ਨੇ ਡਿਫਾਇੰਸ ਚਾਦਰਾਂ ਲਾ ਕੇ ਚਿੱਟੀਆਂ ਉਹਨੂੰ ਸਕਰੀਨ ਬਣਾ ਕੇ ਫਿਲਮ ਨੂੰ ਸਕਰੀਨ ਕਰ ਰਹੇ ਨੇ। ਉਹਦਾ ਸਾਨੂੰ ਉਹ ਮਜ਼ਾ ਚਖਾਣਗੇ, ਜਿਵੇਂ ਉਹਨਾਂ ਦੀ ਲੈਂਗੁਏਜ ਹੈ ਕਿ ਵੀ ਇनको ਬਤਾਏਂਗੇ ਹਮ ਕਿ ਹਮ ਕਿਆ ਹੈ। ਲੇਕਿਨ ਇਹ ਆਲ ਆਫ ਅ ਸਡਨ ਇਸ ਕਿਸਮ ਦੀ ਬਿਆਨਬਾਜ਼ੀ ਕਿ ਵੀ ਜੀ ਅਸੀਂ ਤਾਂ, ਕਿਉਂਕਿ ਕਾਊਂਟਰ ਆਰਗੂਮੈਂਟ ਇਹ ਆਇਆ ਕਿ ਵੀ ਜੇ ਤੁਸੀਂ ਐਵੇਂ ਕੀਤਾ ਪਾਕਿਸਤਾਨ ਨਾਲ, ਬ੍ਰਹਮਪੁੱਤਰ ਦਰਿਆ ਜਿਹੜਾ ਚਾਈਨਾ ਚੋਂ ਨਿਕਲਦਾ, ਜਿਹ ਤੇ ਚਾਈਨਾ ਵੱਡਾ ਡੈਮ ਬਣਾ ਰਿਹਾ, ਚਾਈਨਾ ਵੀ ਤੁਹਾਡੇ ਨਾਲ ਇਵੇਂ, ਉਹਦਾ ਆਰਗੂਮੈਂਟ ਦੇ ਰਿਹਾ ਕਿ ਚਾਈਨਾ ਨਾਲ ਕਿਹੜੀ ਸਾਡੀ ਟਰੀਟੀ ਹੈ। ਹੁਣ ਮਤਲਬ ਇਹਦਾ ਕੋਈ ਇਹ ਐਪਲਸ ਐਂਡ ਔਰੇਂਜਸ ਦੀ ਗੱਲ, ਮਤਲਬ ਇਹ ਹੈ ਵੀ ਜੇ ਤੁਸੀਂ ਵਾਟਰ, ਔਰ ਚਾਈਨਾ ਨੇ ਆਲਰੇਡੀ ਧਮਕੀ ਦਿੱਤੀ ਹੋਈ ਹੈ ਇੰਡੀਆ ਨੂੰ ਕਿ ਜੇ ਤੁਸੀਂ ਵਾਟਰ ਨੂੰ ਐਜ਼ ਏ ਵੈਪਨ ਯੂਜ਼ ਕਰ ਰਹੇ ਹੋ ਤੇ ਚਾਈਨਾ ਵੀ ਕੱਲ੍ਹ ਨੂੰ ਤੇ ਬ੍ਰਹਮਪੁੱਤਰਾ ਨੂੰ ਚਾਈਨਾ ਉਡਾ ਦੇ, ਡਾਈਵਰਟ ਤੋਂ ਕਰਕੇ ਲੈ ਜਾਏ,
ਤੁਹਾਡੇ ਤਾਂ 6 ਸੂਬੇ ਮਰ ਜਾਂਦੇ ਨੇ ਭੁੱਖ ਨਾਲ, ਕਿਉਂਕਿ ਉਹੀ ਬ੍ਰਹਮਪੁੱਤਰਾ ਥੱਲੇ ਉਤਰਦੀ ਆ, ਉਹ ਸਾਰੀ ਨਾਰਥ ਈਸਟ ਦੀਆਂ ਸਟੇਟਾਂ ਹੀ ਨਹੀਂ, ਈਵਨ ਬੰਗਾਲ ਔਰ ਫਿਰ ਅੱਗੇ ਤੱਕ ਉਹਨੂੰ ਪ੍ਰਭਾਵਿਤ ਕਰਦੀ ਹੈ। ਅੱਛਾ। ਔਰ ਇਹ ਜਿਹੜਾ ਹੈ ਉਹਦੇ 'ਚੋਂ ਧਮਕੀ ਦੇ ਰਿਹਾ ਕਿ ਜੀ ਇਸ ਇੰਡਸ ਵਾਟਰ ਟਰੀਟੀ ਹੁਣ ਇਵੇਂ ਕੰਮ ਨਹੀਂ ਕਰੇਗੀ, ਇਹ ਜਿਹੜਾ ਹੈ ਇਸ ਨੂੰ ਅਸੀਂ ਜਿਹੜਾ ਹੈ ਉਹ ਪਾਕਿਸਤਾਨ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਕੀਤਾ ਹੈ। ਫਿਰ ਉਹਨੂੰ ਕੋਟ ਕਰ ਰਿਹਾ ਕਿ ਜੀ ਇਹ ਟਰੀਟੀ ਦੇ ਵਿੱਚ ਲਿਖਿਆ ਹੋਇਆ ਸੀ ਕਿ ਗੁੱਡਵਿਲ ਹੋਏ, ਕਿਉਂਕਿ ਪਾਕਿਸਤਾਨ ਹੁਣ ਜਿਹੜਾ ਕ੍ਰਾਸ ਬਾਰਡਰ ਟੈਰਰਿਜ਼ਮ ਕਰ ਰਿਹਾ ਇਸ ਲਈ ਗੁੱਡਵਿਲ ਵਾਲਾ ਪਾਰਟ ਹੀ ਨਹੀਂ ਰਿਹਾ। ਅਸੀਂ ਇਸ ਲਈ ਜਿਹੜਾ ਹੈ ਉਹ ਸਿਲੈਕਟ ਗਰੁੱਪ ਪੱਤਰਕਾਰਾਂ ਨੂੰ ਬਰੀਫ ਕਰ ਰਿਹਾ। ਉਹਨੇ ਕਿਹਾ ਜੀ ਪਾਕਿਸਤਾਨ ਸਪੋਰਟ ਟੂ ਟੈਰਰਿਜ਼ਮ ਕੈਨ ਬੀ ਕੰਸੀਡਰਡ ਏ ਬ੍ਰੀਚ ਆਫ ਦਾ ਟਰੀਟੀ। ਪ੍ਰੀਐਮਬਲ ਆਫ ਦਾ Indus Water Treaty says it was concluded on the grounds of goodwill, but Pakistan has hurt them beyond recognition. Pakistan ने बरकचे उड़ाते ने goodwill दे as a sovereign state ਜਿਹੜਾ ਅਸੀਂ ਆਪਣਾ ਡਿਸੀਜਨ ਲਿਆ ਕਿ ਵੀ ਅਸੀਂ ਜਿਹੜਾ ਇਹ ਫਿਰ ਉਹ ਕਹਿੰਦਾ ਅੱਗੋਂ ਕਿ ਜੀ ਦੇਖੋ ਪਾਕਿਸਤਾਨ ਨੇ ਇਹਨਾਂ 70 ਸਾਲਾਂ ਦੇ ਵਿੱਚ 76 ਸਾਲਾਂ ਦੇ ਵਿੱਚ ਕੋਈ ਪਾਣੀ ਨੂੰ ਰੋਕਣ ਦੇ ਲਈ, ਵਾਟਰ ਫਲੋ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਨਹੀਂ ਕੀਤਾ ਕਿ ਵੀ ਉਹਨੂੰ ਕੋਈ ਰਿਜ਼ਰਵਾਇਰ ਨਹੀਂ ਬਣਾਏ। ਇਹੀ ਕਾਰਨ ਹੈ ਕਿ ਜਿਹੜਾ ਪਾਣੀ ਇਹਨਾਂ ਤਿੰਨਾਂ ਦਰਿਆਵਾਂ ਦਾ ਉਹਦਾ 50% ਜਿਹੜਾ ਉਹ ਸਮੁੰਦਰ 'ਚ ਚਲਾ ਜਾਂਦਾ। ਤੁਸੀਂ ਮਾਮੇ ਲੱਗਦੇ ਹੋ ਸਮੁੰਦਰ 'ਚ ਜਾਏ, ਉਹ ਵਰਤਣ ਨਾ ਵਰਤਣ, ਜਦੋਂ ਇੱਕ ਤੁਸੀਂ ਟਰੀਟੀ ਕਰ ਲਈ ਉਹਨਾਂ ਦਾ ਉਹ ਹੱਕ ਬਣਦਾ। ਤੁਸੀਂ ਕੌਣ ਹੋ ਜਿਹੜੇ ਉਹਨਾਂ ਨੂੰ ਦੱਸੋ ਕਿ ਵੀ ਉਹ ਕੀ ਕਰਨ ਤੇ ਕੀ ਨਾ ਕਰਨ। ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਚਾਈਨਾ ਦੇ ਨਾਲ ਅਸੀਂ ਨਹੀਂ ਕੋਈ ਟੱਕਰ ਲੈਣਾ ਚਾਹੁੰਦੇ ਕਿਉਂਕਿ ਅਸੀਂ ਕੋਈ ਟੀਟੀ ਸਾਈਨ ਨਹੀਂ ਕੀਤੀ ਹੋਈ, ਔਰ ਪਰ ਅਸੀਂ ਇਸ ਸਾਰੇ ਦੇ ਉੱਤੇ ਡੂੰਘੀ ਨਜ਼ਰ ਰੱਖ ਰਹੇ ਹਾਂ। ਔਰ ਦੂਸਰਾ ਸੋ ਮੈਨੂੰ ਲੱਗਦਾ ਹੈ ਵੀ ਇਹ ਸਿੱਧੀ ਪ੍ਰੋਵੋਕੇਸ਼ਨ ਹੈ। ਹਾਲਾਂ ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ ਆਲਰੇਡੀ ਇਹ ਕਹਿ ਚੁੱਕੇ ਨੇ ਕਿ ਭਾਈ ਸਾਡੇ ਕੋਲ ਫਿਰ ਮਿਜ਼ਾਈਲਾਂ ਤਿਆਰ ਨੇ, ਤੁਸੀਂ ਪਾਣੀ ਰੋਕ ਕੇ ਦਿਖਾਓ, ਅਸੀਂ ਤੁਹਾਨੂੰ ਦੱਸਦੇ ਹਾਂ। ਹੁਣ ਜਾਣ ਤਾਂ ਜਿਸ ਸਭ 'ਚ ਫਸੇ ਹੋਏ ਨੇ ਉਸ ਦਾ ਉਹ ਨੈਰੇਟਿਵ ਵਿਦਨ ਕੰਟਰੀ ਆਪਣੇ ਲੋਕਾਂ ਨੂੰ, ਕਿਉਂਕਿ ਮੁਸਲਮਾਨਾਂ ਦੇ ਖਿਲਾਫ ਨਫ਼ਰਤ, ਪਾਕਿਸਤਾਨ ਦੇ ਖਿਲਾਫ ਨਫ਼ਰਤ, ਦੂਜੇ ਤੀਜੇ, ਉਹ ਤਾਂ ਉਹਨਾਂ ਦਾ ਪੈਟ ਥੀਮ ਹੈ। ਪਰ ਮੈਨੂੰ ਇੱਕ ਹੈਰਾਨੀ ਹੋਈ ਅੱਜ ਕੱਲ੍ਹ ਜਿਹੜੀ ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ, ਜਿਹੜੀ RSS ਦੀ ਦੁਲਾਰੀ ਹੈ, ਪਿਆਰੀ ਹੈ, ਬਿਲਟ ਕੀਤਾ ਉਹਨੂੰ, ਜਿਵੇਂ ਇੱਥੋਂ ਵਾਲੀ ਤਾਂ ਫਰਕ ਕਰਤੀ, ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀਆਂ ਦੀ 16 ਏਜੰਸੀਆਂ ਦੇ ਇੰਚਾਰਜ ਸੀ ਤੁਲਸੀ ਗੈਬਰਡ, ਹੁਣ ਇਹ ਗਈ ਹੋਈ ਹੈ ਅਨੀਤਾ ਆਨੰਦ, ਜਿਹਨੇ ਆਂਦੇ ਜਿਹੜੇ ਆ ਸਾਰੀ ਪਾਲਿਸੀ ਇਸ ਮੌਜੂਦਾ ਲਿਬਰਲ ਗਵਰਨਮੈਂਟ ਦੀ ਹੈ ਉਹਦੇ 'ਚ ਇਹਨੂੰ ਐਜ਼ ਏ ਫੋਰਨ ਮਿਨਿਸਟਰ ਲਿਆਂਦਾ ਉਹਨੇ, ਮਾਰਕ ਕਾਰਨੀ ਨੇ। ਹੁਣ ਇਹ ਪਾਕਿਸਤਾਨ ਗਈ ਹੋਈ ਹੈ, ਉਹਦੇ 'ਚ ਚਲੋ ਬਾਕੀ ਸਮਝ ਆਇਆ ਕੈਨੇਡਾ ਦੇ ਨਾਲ ਪਾਕਿਸਤਾਨ ਦੇ ਸਬੰਧ ਜਾਂ ਕੀ ਨੇ। ਹੁਣ ਇਹ ਜਿਹੜੀ PTI ਨੇ ਖਬਰ ਲਾਈ, ਔਰ ਜ਼ਾਹਰ ਹੈ ਪਾਕਿਸਤਾਨ ਦੇ ਮੀਡੀਆ ਨੂੰ ਮੈਂ ਅੱਜ ਮੋਨੀਟਰ ਨਹੀਂ ਕਰ ਸਕਿਆ, ਪਾਕਿਸਤਾਨ ਸੀਕਸ ਕੈਨੇਡਾ ਸਪੋਰਟ ਫॉर ਇੰਡਸ ਵਾਟਰ ਟਰੀਟੀ ਰੈਸਟੋਰੇਸ਼ਨ। ਹੁਣ ਉੱਥੇ ਜਿਹੜੇ ਪਾਕਿਸਤਾਨ ਦੇ ਮਿਨਿਸਟਰ ਨੇ, ਫੋਰਨ ਮਿਨਿਸਟਰ, ਉਹ ਇਹਨੂੰ ਕਹਿ ਰਹੇ ਨੇ RSS ਦੀ ਇਸ ਦੁਲਾਰੀ ਨੂੰ, ਇਸ਼ਾਕਦਾਰ ਕੈਨੇਡਾ ਨੂੰ ਕਹਿ ਰਹੇ ਨੇ ਕਿ ਜੀ ਅਸੀਂ ਤੁਹਾਡੀ ਮਦਦ ਚਾਹੁੰਦੇ ਹਾਂ ਕਿ ਇਸ ਜਿਹੜੀ ਇੰਡਸ ਵਾਟਰ ਟਰੀਟੀ ਵੀ ਸੀਕ ਦਾ ਸਪੋਰਟ of friendly countries including Canada towards India's immediate restoration of Indus Water Treaty, ending the weaponization of water and upholding international law and treaty obligations as per international law and practices। ਹੁਣ ਇਹ ਬੜੀ ਬੇਤੁਕੀ ਗੱਲ ਹੈ। ਮੈਂ ਹਾਲਾਂ ਪਾਕਿਸਤਾਨ ਦੀ ਅੰਦਰੂਨੀ ਨੀਤੀ ਦੇ ਉੱਤੇ ਕਮੈਂਟ ਕਰਨ ਤੋਂ ਗੁਰੇਜ਼ ਕਰਦਾ। ਪਹਿਲੀ ਗੱਲ ਤਾਂ ਕੈਨੇਡਾ ਦਾ ਆਪਣਾ ਹਾਲ ਇਹ ਹੋਇਆ ਹੈ ਕਿ ਵੀ ਅਮਰੀਕਾ ਨੇ ਕਿਹਾ ਕਿ ਵੀ ਮੈਂ ਤੇਰੇ ਤੇ ਵਾਧੂ ਟੈਰਿਫ ਲਾ ਦੇਣਾ, ਤੁਹਾਡੇ ਜੰਗਲਾਂ 'ਚ ਜਿਹੜੀ ਅੱਗ ਲੱਗੀ ਹੈ ਉਹਨੇ ਸਾਡਾ ਨਿਊਯਾਰਕ ਤੋਂ ਆਖ ਦਿੱਤਾ, ਉਹ ਕਹਿੰਦਾ ਹੁਣ ਇੰਨਾ ਟੈਕਸ ਤੁਹਾਡੇ ਤੇ ਲਾ ਦੇਣਾ, ਨਹੀਂ ਵਾਧੂ ਟੈਰਿਫ ਵੀ ਕੁਛ ਨਹੀਂ ਤੁਹਾਡੇ ਤੋਂ ਮੈਨੇਜ ਨਹੀਂ ਹੋਈਆਂ। ਕੈਨੇਡਾ ਦੀ ਕਿਹੜੀ, ਔਰ ਕੈਨੇਡਾ ਕੋਈ ਪਾਰਟੀ ਨਹੀਂ ਹੈ, ਪਾਰਟੀ ਵਰਲਡ ਬੈਂਕ ਹੈ। ਵਰਲਡ ਬੈਂਕ ਦਾ ਚੇਅਰਪਰਸਨ ਕਹਿ ਰਿਹਾ ਕਿ ਭਾਈ ਇਹ ਤੁਸੀਂ ਇਹ ਕਲੌਜ਼ ਹੀ ਨਹੀਂ ਹੈ ਕਿ ਕੋਈ ਯੂਨੀਲੈਟਰਲੀ ਵਿਦਡਰਾ ਕਰ ਸਕਦਾ ਹੈ। ਤੁਹਾਡੀ ਪੋਜੀਸ਼ਨ ਮਿਲੀਟੈਰਲੀ ਬਿਲਕੁਲ ਕਲੀਅਰ ਦਿੱਤੀ ਹੈ ਵੀ ਇਹ ਵਾਟਰ ਦੇ ਉੱਤੇ ਜੇ ਤੁਸੀਂ ਕੀਤਾ ਤਾਂ ਵੀ ਆਰ ਰੈਡੀ ਟੂ ਗੋ ਔਨ ਵਾਰ। ਹੁਣ ਜੇ ਤੁਸੀਂ ਕੈਨੇਡਾ ਵਰਗੇ ਉਸ ਮੁਲਕ ਨੂੰ ਜਿਹੜਾ ਆਲਰੇਡੀ
ਜਿਹਨੇ ਈਵਨ ਜਿਨ੍ਹਾਂ ਦਾ ਸਿਟੀਜ਼ਨ ਆ ਕੇ ਕੈਨੇਡੀਅਨ ਸੋਇਲ ਤੇ ਮਾਰਿਆ ਹਰਦੀਪ ਸਿੰਘ ਨਿੱਜਰ, ਔਰ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਕਲੀਨ ਚਿੱਟ ਦੇ ਕੇ ਇੰਡੀਆ ਦੇ ਨਾਲ ਉਹ ਚਾਰ ਚੁਫੇਰਿਓਂ ਲਿਪਟੇ ਹੋਏ ਨੇ, ਜਿਵੇਂ ਅਜਗਰ ਸੱਪ ਲਿਪਟ ਜਾਂਦਾ ਆ ਕੇ। ਤੇ ਤੁਸੀਂ ਕੈਨੇਡਾ ਨੂੰ ਕਹਿ ਰਹੇ ਹੋ ਕਿ ਜੀ ਕੈਨੇਡਾ ਜਿਹੜਾ ਉਹ ਇੰਡੀਆ ਨੂੰ ਕਹੇ ਜੀ ਤੁਹਾਨੂੰ ਇੰਡਸ ਵਾਟਰ ਟੀਟੀ ਖੋਲ ਦੇ। ਇਹ ਬਹੁਤ ਕਮਜ਼ੋਰ ਗੱਲ ਹੈ। ਇਹ ਪਤਾ ਨਹੀਂ ਕਈ ਵਾਰ ਸਿਆਣੇ ਬਿਆਣੇ ਬੰਦੇ ਕਿਉਂ ਜੀ ਗੱਲ ਕਰਦੇ ਨੇ। ਇਹਨਾਂ ਦਾ ਜਵਾਬ, ਇੱਟ ਦਾ ਜਵਾਬ ਪੱਥਰ ਹੈ। ਉਹ ਬਿਲਕੁਲ ਉਹੀ ਜਵਾਬ ਹੈ ਕਿ ਕਰੋ। ਅਜੇ ਤਾਂ ਕੋਈ ਵਿਜ਼ੀਬਲ ਇਫੈਕਟ ਨਹੀਂ ਹੈ। ਇਹ ਪਾਣੀ ਲੈ ਕੇ ਕਿੱਧਰ ਨੂੰ ਜਾਣਾ ਇਹਨਾਂ ਨੇ। ਲੇਕਿਨ ਜਦੋਂ ਤੁਸੀਂ ਈਵਨ ਆਪਣੇ ਨੈਰੇਟਿਵ ਦੇ ਵਿੱਚ, ਇਹ ਗੱਲ ਤਾਂ ਇਸ ਵੇਲੇ ਇਹ ਜਿਹੜੀ ਹੈ ਨੈਰੇਟਿਵ ਦੀ ਵੀ ਹੈ, ਔਰ ਉਸ ਦੇ ਵਿੱਚ ਇੰਡੀਆ ਫਸਿਆ ਹੋਇਆ ਚਾਰ ਚੁਫੇਰੇ, ਉਹ ਆਪਣੇ ਲੋਕਾਂ ਨੂੰ ਕੁਝ ਦੇਣਾ ਚਾਹੁੰਦਾ ਹੈ। ਤੇ ਤੁਸੀਂ ਜਦੋਂ ਤਰਲਾ ਕੈਨੇਡਾ ਦਾ ਕਰਨ ਲੱਗੇ ਦਾ ਮਤਲਬ ਵੀ ਤੁਸੀਂ ਵੀਕ ਵਿਕਟ ਤੇ ਖੇਡ ਰਹੇ ਹੋ। ਸੋ ਮੈਨੂੰ ਇਹ ਗੱਲ ਪਸੰਦ ਨਹੀਂ ਆਈ। ਅਸੀਂ ਐਜ਼ ਏ ਹਮਦਰਦ, ਐਜ਼ ਏ ਫਰੈਂਡ, ਐਜ਼ ਏ ਵੈਲ ਵਿਸ਼ਰ, ਐਜ਼ ਏ ਜਿਹੜਾ ਹਮਸਾਇਆ ਸਾਡੇ ਖਾਲਿਸਤਾਨ ਦਾ ਮੁਲਕ, ਅਸੀਂ ਸਮਝਦੇ ਹਾਂ। ਔਰ ਇਹ ਠੀਕ ਇਸ ਲਾਈਨ ਦੇ ਉੱਤੇ ਆਲ ਦਾ ਮੋਰ ਰੀਜ਼ਨ ਹੈ ਕਿ ਖਾਲਿਸਤਾਨ ਦੀ ਹਮਾਇਤ ਕਰੋ। ਦਰਿਆ ਸਾਡੇ ਨੇ, ਸਾਡੇ ਪੰਜਾਬ 'ਚੋਂ 3 ਦਰਿਆ ਗੁਜ਼ਰਦੇ ਨੇ। ਤੁਹਾਨੂੰ ਨਾ ਪਾਣੀ ਦੀ ਕਮੀ ਹੋਣ ਦੇਵਾਂਗੇ, ਨਾ ਬਿਜਲੀ ਦੀ ਕਮੀ ਹੋਣ ਦੇਵਾਂਗੇ। ਤੁਸੀਂ ਇੱਕ ਘੱਟੋ ਘੱਟ ਹਾਂ ਦਾ ਨਾਰਾ ਹੀ ਮਾਰ ਦਿਆ ਕਰੋ, ਬਜਾਏ ਕਿ ਹੁਣ ਕੇਰਲਾ ਤੁਹਾਨੂੰ ਜਿਹੜਾ ਹੈ ਉਹ ਕੇਰਲਾ ਇੰਡੀਆ ਨੂੰ ਕਹੇਗਾ ਕਿ ਨਾ 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 ਤੁਸੀਂ ਐਟ ਅਬੇਂਸ ਨਾ ਕਰੋ। ਇਹ ਬਹੁਤ ਕਮਜ਼ੋਰ ਗੱਲ ਕੀਤੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।